ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਕਮੇਟੀ ਹੈ ਉਹ ਇਹ ਕਹਿੰਦੀ ਹੈ neighboring countries should speak in one voice against those spreading terror. Parliamentary panel consider resumption of economic ties with Pakistan. Parliamentary panel urges center work towards broader people to people context given the cultural commonalities and civilizational linkages between the two countries. ਉਹਨਾਂ ਦੀ ਪਾਰਲੀਮੈਂਟਰੀ ਕਮੇਟੀ ਸਪੈਸ਼ਲ ਜਿਹੜੀ ਇਸ 'ਤੇ ਹੈ ਉਹ ਰਿਕਮੈਂਡ ਕਰ ਰਹੀ ਹੈ ਕਿ ਜੇ ਲੋਕਾਂ ਦਾ ਦੋਨੋਂ ਹੀ ਮੁਲਕਾਂ ਦੇ ਸੰਬੰਧ ਬਣਨੇ ਚਾਹੀਦੇ ਨੇ, ਪੀਪਲ ਟੂ ਪੀਪਲ ਕੰਟੈਕਟ ਹੋਣਾ ਚਾਹੀਦਾ ਹੈ, ਇੱਕੋ ਹੀ ਸਿਵਲਾਈਜੇਸ਼ਨ ਹੈ ਆਪਣੇ ਨੇਬਰਸ ਨਾਲ। ਉਹਨਾਂ ਦਾ ਡਿਫੈਂਸ ਮਿਨਿਸਟਰ ਲੱਦਾਖ ਜਿਹੜਾ ਜੰਮੂ ਕਸ਼ਮੀਰ ਸੂਬੇ ਦਾ ਹਿੱਸਾ ਸੀ, ਜਿਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਇਹਨਾਂ ਨੇ ਬਿਲਕੁਲ ਆਪਣੇ ਕੰਟਰੋਲ 'ਚ ਕੀਤਾ ਹੈ, ਉੱਥੇ ਖਲੋ ਕੇ ਕਹਿ ਰਿਹਾ ਕਿਉਂਕਿ ਨਾਲ ਪਾਕਿਸਤਾਨ ਦੀ ਸਰਹੱਦ ਹੈ, ਇੱਧਰ ਚੀਨ ਦੀ ਹੈ, ਕਹਿ ਰਿਹਾ ਕਿ ਜੀ ਅਸੀਂ ਫਿਰ ਵੀ ਜਿਹੜਾ ਇਹਨੂੰ ਲਾਈਨ ਆਫ ਕੰਟਰੋਲ ਨੂੰ ਕ੍ਰਾਸ ਕਰ ਸਕਦੇ ਹਾਂ। India would not hesitate to cross the line of control to safeguard own interests. He went on to blame the lack of political will for not having done it earlier. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਜੰਗ ਦੀ ਸਾਲਾਨਾ ਬਰਸੀ ਮੌਕੇ ਕਿਹਾ ਹੈ ਕਿ ਜਦੋਂ ਵੀ ਅਸੀਂ ਚਾਹੀਏ ਅਸੀਂ ਪਾਕਿਸਤਾਨ ਨਾਲ ਲੱਗਦੀ ਜਿਹੜੀ ਸਰਹੱਦ LOC ਨੂੰ ਪਾਰ ਕਰਕੇ ਪਾਕਿਸਤਾਨ ਤੇ ਹਮਲਾ ਕਰ ਸਕਦੇ ਹਾਂ। ਕਿ 2024 ਦੀਆਂ ਚੋਣਾਂ ਜਿੱਤਣ ਲਈ ਪੁਲਵਾਮਾ ਅਤੇ ਬਾਲਾਕੋਟ ਵਾਂਗ ਕੋਈ ਜਿਹੜਾ ਹੈਗਾ ਫਾਲਸ ਫਲੈਗ ਐਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਲਫ਼ਜ਼ ਫਾਲਸ ਫਲੈਗ ਆਪਰੇਸ਼ਨ ਯੂਜ਼ ਕੀਤਾ ਹੈ। ਜਦੋਂ ਇਹਨਾਂ ਨੇ ਪਿਛਲੀਆਂ ਚੋਣਾਂ ਵੇਲੇ 2019 ਦੇ ਮੁੱਢਲੇ ਦਿਨਾਂ ਦੇ ਵਿੱਚ ਵੀ ਔਰ 2018 'ਚ ਹੀ ਜਦੋਂ ਮੋਦੀ ਸਰਕਾਰ ਦੇ ਦੁਬਾਰਾ ਬਣਨ ਦੇ ਕਿੰਨੇ ਕੁ ਚਾਂਸ ਨੇ, ਉਸ ਦੇ ਜਿਹੜੇ ਨੇ ਪੋਲ ਸਰਵੇ ਆ ਰਹੇ ਸੀ ਜਾਂ ਦੂਸਰੇ ਉਹਨਾਂ ਦੇ ਜਿਹੜੇ ਨੇ ਅੱਡ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ ਅਤੇ 90% ਜਿਹੜੇ ਸਰਵੇ ਸੀ ਉਹ ਇਹ ਪ੍ਰੈਡਿਕਟ ਕਰ ਰਹੇ ਸੀ ਕਿ ਮੋਦੀ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ ਬਲੈਕ ਮਨੀ ਦਾ ਹੋਏ, ਅਨਇੰਪਲੋਇਮੈਂਟ ਦਾ ਹੋਏ, ਦੂਸਰਾ ਹੋਏ, ਉਸ ਦੇ ਵਿੱਚ ਮੋਦੀ ਸਰਕਾਰ ਫੇਲ ਹੋਈ ਹੈ ਔਰ ਉਸ ਦੇ ਦੁਬਾਰਾ ਤਾਕਤ 'ਚ ਆਉਣ ਦੇ ਕੋਈ ਚਾਂਸ ਨਹੀਂ। ਸੋ ਇਸ ਸਾਰੇ ਤੋਂ ਬਾਅਦ ਹੀ ਉਹਨਾਂ ਦੇ ਹੈੱਡਕੁਆਰਟਰ ਨਾਗਪੁਰ 'ਚ ਜਿੱਥੇ ਸਾਰਾ ਕੁਛ ਘੜਿਆ ਜਾਂਦਾ ਹੈ, ਉਹਨਾਂ ਨੇ ਦੇਖਿਆ ਵੀ ਕੀ ਕੀਤਾ ਜਾਏ ਔਰ ਜੋ ਉਸ ਤੋਂ ਬਾਅਦ ਉਹਨਾਂ ਨੇ ਕੀਤਾ, ਅਸੀਂ ਦੇਖਦੇ ਹਾਂ ਕਿ 14 ਫਰਵਰੀ 2019 ਨੂੰ ਪੁਲਵਾਮਾ ਦੇ ਵਿੱਚ ਇੱਕ ਕਿਵੇਂ ਇਸ ਕਿਸਮ ਦਾ ਵਾਕਿਆ ਕਰਵਾਇਆ ਗਿਆ ਜਿਸ ਦੇ ਵਿੱਚ 40 ਸੋਲਜਰ ਜਿਹੜੇ ਸੀ CRPF ਦੇ ਉਹ ਮਾਰੇ ਗਏ। ਉਸ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਪਾਕਿਸਤਾਨ ਨਾਲ ਜੋੜਿਆ ਗਿਆ ਔਰ ਫਿਰ ਲਗਭਗ 2 ਹਫ਼ਤੇ ਬਾਅਦ ਇਹ ਜਿਹੜਾ ਉਹ ਡਰਾਮੇਬਾਜ਼ੀ ਨਾਲ ਦੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਪੁਲਵਾਮਾ ਦਾ ਬਦਲਾ ਲੈਣ ਲਈ ਬਾਲਾਕੋਟ ਦੇ ਉੱਤੇ ਸਟ੍ਰਾਈਕ ਕੀਤਾ ਜਿੱਥੇ ਕਿ ਦਹਿਸ਼ਤਗਰਦਾਂ ਦੇ ਕੈਂਪ ਔਰ ਵੱਡੀ ਗਿਣਤੀ 'ਚ ਦਹਿਸ਼ਤਗਰਦ ਮਾਰ ਦਿੱਤੇ। ਇਹ ਉਹ ਉਦੋਂ ਵੀ ਹਾਲਾਂ ਪ੍ਰੈਕਟੀਕਲੀ ਸਪੀਕਿੰਗ ਜਿਹੜਾ ਇਹਨਾਂ ਦਾ ਹੀ ਨੁਕਸਾਨ ਹੋਇਆ, ਏਅਰਫੋਰਸ ਦਾ ਵੀ, ਇਹਨਾਂ ਦਾ ਮਿਗ ਵੀ ਡਿੱਗਿਆ, ਇਹਨਾਂ ਦਾ ਪਾਇਲਟ ਵੀ ਅਭਿਨੰਦਨ ਉਹਨਾਂ ਦੇ ਕਾਬੂ 'ਚ ਆਇਆ। ਬਾਲਾਕੋਟ 'ਚ ਵੀ ਜਿਹੜਾ ਈਵਨ ਇੰਟਰਨੈਸ਼ਨਲ ਆਬਜ਼ਰਵਰਸ ਨੇ ਵੀ ਉਸ ਮੌਕੇ 'ਤੇ ਕਿਹਾ ਵੀ ਕੋਈ ਵੀ ਉਹ 2 ਦਰਖਤ ਜਿਹੜੇ ਨੇ ਉਹ ਢੱਠੇ ਜਾਂ 1-2 ਕਾਂ ਮਰੇ, ਇਸ ਤੋਂ ਬਿਯੋਂਡ ਕੋਈ ਨਹੀਂ ਸੀ। ਲੇਕਿਨ ਇਹਨੂੰ ਇਸ ਅੰਦਾਜ਼ ਦੇ ਵਿੱਚ ਸਾਰੇ ਭਾਰਤ ਭਰ ਦੇ ਵਿੱਚ ਉਹਨਾਂ ਮਾਰੇ ਗਏ ਫੌਜੀਆਂ ਜਿਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਲਾ ਕੇ ਮੋਦੀ ਔਰ RSS ਨੇ ਜਿਹੜੀ ਹਾਰੀ ਬਾਜ਼ੀ ਹੈ ਉਹ ਵਾਪਸ ਜਿੱਤ ਦੇ ਵਿੱਚ ਪਲਟ ਦਿੱਤੀ। ਅਸੀਂ ਉਦੋਂ ਵੀ ਇਸ ਨੂੰ ਫਾਲਸ ਫਲੈਗ ਆਪਰੇਸ਼ਨ ਕਿਹਾ ਸੀ। ਉਸ ਪੀਰੀਅਡ ਦੀਆਂ ਸਾਡੀਆਂ ਵੀਡੀਓਜ਼ ਇਸ ਵੇਲੇ 16,000 ਤੋਂ ਜ਼ਿਆਦਾ ਵੀਡੀਓਜ਼ TV 84 ਦੀਆਂ ਉਹ ਨੈੱਟ ਦੇ ਉੱਤੇ ਨੇ, ਉਸ ਪੀਰੀਅਡ ਨੂੰ ਦੇਖਿਆ ਜਾ ਸਕਦਾ ਹੈ। ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕਿਉਂਕਿ ਅਸੀਂ ਇੱਕ ਆਪਣੇ ਝਰੋਖੇ 'ਚੋਂ ਘਟਨਾਕ੍ਰਮ ਨੂੰ ਦੇਖਦੇ ਔਰ ਜ਼ਾਹਰ ਹੈ ਸਾਡਾ ਇੱਕ ਬਾਇਸ ਹੈ ਕਿਉਂਕਿ ਅਸੀਂ ਸਿੱਖ ਹੋਣ ਦੇ ਨਾਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਕੌਣ ਕੀ ਕਿੱਥੋਂ ਪ੍ਰਭਾਵਿਤ ਕਰਦਾ ਹੈ, ਸਿੱਖਾਂ ਦੇ ਅੱਗੇ ਵਧਣ ਦੇ ਕਿੱਥੇ ਮੌਕੇ ਨੇ, ਅਸੀਂ ਉਸ ਐਂਗਲ ਤੋਂ ਦੇਖਦੇ। ਇਸ ਲਈ ਜਦੋਂ ਦੁਸ਼ਮਣ ਦੇ ਖੈਮੇ 'ਚੋਂ ਕੋਈ ਕ੍ਰੈਡੀਬਲ ਐਵੀਡੈਂਸ ਵੀ ਇਸ ਮੌਕੇ ਦੇ ਉੱਤੇ ਕਿਸੇ ਘਟਨਾਕ੍ਰਮ ਬਾਰੇ ਆਏ
ਤਾਂ ਫਿਰ ਇਹ ਸਾਨੂੰ ਵੀ ਲੱਗਦਾ ਕਿ ਭਾਈ ਜਿਹੜਾ ਸਾਡਾ ਉਸ ਪੀਰੀਅਡ ਦੇ ਵਿੱਚ ਕੀਤਾ ਗਿਆ ਐਨਾਲਿਸਿਸ ਸੀ ਜਾਂ ਸਾਡਾ ਕੱਢਿਆ ਗਿਆ ਉਸ ਦੇ ਉੱਤੇ ਅਰਕ ਸੀ, ਉਸ ਦਾ ਆਪਣਾ ਵਜਨ ਸੀ। ਬਿਲਕੁਲ। ਸਤਪਾਲ ਮਲਿਕ ਜਿਹੜਾ ਉਸ ਪੀਰੀਅਡ ਦੇ ਵਿੱਚ 2019 ਦੇ ਗਵਰਨਰ ਸੀ ਜੰਮੂ ਕਸ਼ਮੀਰ ਦਾ, ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਕਿਉਂਕਿ ਫਰਵਰੀ ਵਿੱਚ ਇਹ ਵਾਕਿਆ ਹੁੰਦਾ ਹੈ, ਅਗਸਤ ਦੇ ਵਿੱਚ ਦੂਸਰੀ ਕਾਰਵਾਈ ਕੀਤੀ ਜਾਂਦੀ ਹੈ, ਕਿਉਂਕਿ ਇਸ ਨੂੰ ਵੀ ਉਹਨਾਂ ਨੇ ਆਪਣੇ ਇਲੈਕਸ਼ਨ ਕੈਂਪੇਨ ਦਾ ਜਿਹੜਾ ਹੈ ਉਹ ਪੁਲਵਾਮਾ ਦਾ ਆਧਾਰ ਬਣਾਇਆ ਜੀ। ਹੁਣ ਇਹ ਸਤਪਾਲ ਮਲਿਕ ਔਨ ਰੈਕਰਡ ਹੈ, ਇੱਕ ਚੈਨਲ ਨਾਲ ਨਹੀਂ, ਮਲਟੀਪਲ ਚੈਨਲਸ ਨਾਲ, ਜੇ ਉਹਨੇ ਕਿਹਾ ਕਿ ਵੀ ਮੈਨੂੰ ਕਦੇ ਦੱਸਿਆ ਹੀ ਨਹੀਂ ਗਿਆ ਕਿ ਵੀ ਉਹ ਜਿਹੜੇ ਮਾਰੇ ਗਏ ਫੌਜੀ ਨੇ ਵੀ ਉਹਨਾਂ ਨੂੰ ਤਾਂ ਜਹਾਜ਼ਾਂ ਦੀ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਲਿਫਟ ਕਰਾਇਆ ਜਾਏ, ਉੱਥੇ ਪਹੁੰਚਾਇਆ ਜਾਏ। ਫਿਰ ਉਹਨੇ ਕਿਹਾ ਵੀ ਜਦੋਂ ਮੈਂ ਇਸ ਮੁੱਦੇ ਦੇ ਉੱਤੇ ਮੋਦੀ ਦੇ ਨਾਲ ਗੱਲ ਕੀਤੀ, ਅਮਿਤ ਸ਼ਾਹ ਨਾਲ ਗੱਲ ਕੀਤੀ, ਮੈਨੂੰ ਚੁੱਪ ਰਹਿਣ ਲਈ ਕਿਹਾ ਗਿਆ। ਅਜੀਤ ਡੋਵਾਲ ਜਿਹੜਾ ਇਹਨਾਂ ਦਾ ਇਨਫੈਕਟ ਇਹ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ ਦੀ ਤਿਕੜੀ ਮੁਲਕ ਨੂੰ ਰਨ ਕਰਦੇ ਆ, ਉਹਨੇ ਕਿਹਾ ਵੀ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਉਹਨੇ ਵੀ ਮੈਨੂੰ ਕਿਹਾ ਕਿ ਮਲਕ ਸਾਹਿਬ ਇਸ ਪੇ ਆਪ ਚੁੱਪ ਹੀ ਰਹੀਏ ਤਾਂ ਬਿਹਤਰ ਹੈ। ਸੋ ਉਹ ਕਹਿੰਦਾ ਵੀ ਉਦੋਂ ਹੀ ਮੈਨੂੰ ਇਹ ਸਮਝ ਆ ਗਈ ਸੀ ਵੀ ਇਹ ਗੱਲ ਕੋਈ ਹੋਰ ਹੈ। ਸੋ ਉਹਦੇ 'ਚ ਕਾਮਯਾਬ ਰਹੇ। 2019 ਚ ਰਾਦਰ ਉਹਨਾਂ ਨੇ ਉਸ ਪੁਲਵਾਮਾ ਔਰ ਬਾਲਾਕੋਟ ਨੂੰ ਇਸ ਲੈਵਲ ਤੇ ਵੇਚਿਆ ਔਰ ਇੰਨੀ ਹਾਈਪ ਕ੍ਰੀਏਟ ਕੀਤੀ ਕਿ ਈਵਨ ਆਪੋਜੀਸ਼ਨ ਦੇ ਵੀ ਜੇ ਇੱਕ ਦੋ ਬੰਦਿਆਂ ਨੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਸਬੂਤ ਦੀ ਜਾਂ ਅਦਰਵਾਈਜ਼, ਤਾਂ ਉਹਨਾਂ ਨੂੰ ਵੀ ਟ੍ਰੇਟਰ ਕਹਿ ਕੇ, ਗਦਾਰ ਕਹਿ ਕੇ ਉਹਨਾਂ ਦੀ ਪਾਰਟੀ ਵਾਲਿਆਂ ਨੇ ਹੀ ਸਨੱਬ ਕਰਤਾ। ਹੁਣ ਜੇ ਦਿਗਵਿਜੇ ਸਿੰਘ ਨੇ ਸਵਾਲ ਚੁੱਕਿਆ ਸੀ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੇ ਨਿਕਲਿਆ ਇਸੇ ਨੂੰ ਲੈ ਕੇ, ਤੇ ਰਾਹੁਲ ਗਾਂਧੀ ਨੇ ਉਹਨੂੰ ਸਨੱਬ ਕਰ ਦਿੱਤਾ ਸੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਮੈਜੋਰਿਟੇਰੀਅਨਿਜ਼ਮ ਹੁੰਦਾ ਹੈ ਜਾਂ ਬਹੁ ਗਿਣਤੀ ਦਾ ਜਨੂਨ ਹੁੰਦਾ, ਉਹਦੇ ਸਾਹਮਣੇ ਕਿਸੇ ਨੇ ਖਲੋਣਾ ਨਹੀਂ ਹੁੰਦਾ, ਉਹ ਉਸੇ ਹੀ ਲਾਈਨ ਦੇ ਉੱਤੇ ਉਹਨਾਂ ਨੇ ਜਾਣਾ ਹੁੰਦਾ। ਨਤੀਜੇ ਦੇ ਤੌਰ ਤੇ 300 ਤੋਂ ਜ਼ਿਆਦਾ ਸੀਟਾਂ ਪਾਰਲੀਮੈਂਟ 'ਚ ਲੈ ਕੇ ਮੋਦੀ ਜਿਹੜਾ ਉਹ ਵਾਪਸ ਰਿਟਰਨ ਹੋਇਆ। ਹੁਣ ਜਦੋਂ ਇਹ ਜ਼ਾਹਰ ਕੀਤਾ ਜਾ ਰਿਹਾ ਸ਼ੰਕਾ ਕਿ ਇਸ ਵੇਲੇ ਹੁਣ ਅਸੀਂ 2023 ਦੇ ਜੁਲਾਈ ਮਹੀਨੇ 'ਚ ਆਲਮੋਸਟ 9 ਮਹੀਨੇ ਵਿਚਾਲੇ ਰਹਿ ਗਏ ਨੇ। ਹੁਣ ਬੇਸ਼ੱਕ ਨੋ ਕੌਨਫੀਡੈਂਸ ਮੋਸ਼ਨ ਮੋਦੀ ਦੇ ਅਗੇਂਸਟ ਲਿਆਂਦਾ ਹੈ, 50 ਤੋਂ ਜ਼ਿਆਦਾ ਐਮਪੀਜ਼ ਨੇ ਖੜੇ ਹੋ ਕੇ ਜਿਹੜਾ ਹਮਾਇਤ ਕੀਤੀ, ਸਪੀਕਰ ਨੇ ਡੇਟ ਦੇਣੀ ਹੈ, ਪਰ ਹਰ ਇੱਕ ਨੂੰ ਪਤਾ ਹੈ ਵੀ ਉਹਨਾਂ ਦੀ ਹਕੂਮਤ ਤਾਂ ਨਹੀਂ ਡਿੱਗਣ ਵਾਲੀ। 300 ਤੋਂ ਜ਼ਿਆਦਾ ਉਹਨਾਂ ਦੇ ਕੋਲ ਐਮਪੀ ਨੇ, ਹੋਰ ਉਹਨਾਂ ਦੇ ਇਤਿਹਾਦੀ ਵੀ ਨੇ, ਲੇਕਿਨ ਆਪੋਜੀਸ਼ਨ ਇਹ ਸਮਝਦੀ ਹੈ ਵੀ ਜੇ ਸਾਨੂੰ 7-8 ਘੰਟੇ ਦਾ ਵਕਤ ਮਿਲ ਜਾਂਦਾ ਹੈ ਤੇ ਅਸੀਂ ਜਿਹੜੀ ਫੇਲਿਅਰ ਹੈ ਮੋਦੀ ਸਰਕਾਰ ਦੀ, ਉਹ ਮਨੀਪੁਰ ਦੇ ਮੁੱਦੇ ਤੇ ਹੋਏ, ਉਹ ਅਨਐਮਪਲੋਇਮੈਂਟ ਦੇ ਮੁੱਦੇ ਤੇ ਹੋਏ, ਜਾਂ ਬਾਕੀ ਇਸ਼ੂਜ਼ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਸਰਕਾਰ ਨੂੰ ਘੇਰ ਸਕਦੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਹੋਪ ਹੈ ਵੀ ਇਸ ਵੇਲੇ ਮੁਲਕ ਦੇ ਵਿੱਚ ਜਿਹੜਾ ਚੈਲੰਜ ਹੋ ਰਿਹਾ ਵੀ ਇਹਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿੱਥੇ ਚਲੀ ਗਈ, ਕਿਸ ਕਿਸਮ ਦਾ, ਲੇਕਿਨ ਮੋਦੀ ਜਿਹੜਾ ਪਾਰਲੀਮੈਂਟ 'ਚ ਖਲੋ ਕੇ ਮਨੀਪੁਰ ਦੇ ਮੁੱਦੇ ਤੇ ਇੱਕ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਬਾਹਰ ਖਲੋ ਕੇ ਉਹ ਕਹਿ ਰਿਹਾ ਕਿ ਜੀ ਮੈਂ ਪਿਛਲੀ ਵਾਰ ਇਹ ਇਕਰਾਰ ਕੀਤਾ ਸੀ ਕਿ ਵੀ ਸਾਡੀ ਇਕਨੋਮੀ ਜਿਹੜੀ ਹੈ ਵਧੇਗੀ, ਹੁਣ ਅਸੀਂ 5ਵੀਂ ਦੁਨੀਆ ਦੀ ਵੱਡੀ ਇਕਨੋਮੀਜ਼ ਦੇ ਵਿੱਚ ਸ਼ਾਮਲ ਹੋ ਗਏ ਤੇ 2024 ਤੱਕ ਜਿਹੜਾ ਹੈ ਕਿਉਂਕਿ ਚੋਣਾਂ 2024 'ਚ ਨੇ, ਤੇ ਜਦੋਂ ਮੇਰੀ ਤੀਸਰੀ ਟਰਮ ਹੋ ਗਈ ਤੇ ਉਦੋਂ ਅਸੀਂ ਦੁਨੀਆ ਦੀਆਂ 3 ਵੱਡੀਆਂ ਇਕਨੋਮੀਆਂ ਦੇ ਵਿੱਚ ਭਾਰਤ ਦਾ ਨਾਂ ਹੋਏਗਾ। ਔਰ ਉਹ ਤਾੜੀਆਂ ਮਾਰ ਰਹੇ ਨੇ ਸਾਰੇ। ਮਤਲਬ ਇਹ ਹੈ ਕਿ ਉਹਨੇ ਇਹ ਵੀ ਕਲੀਅਰ ਕਰ ਦਿੱਤਾ ਹੈ, ਜਾਂ ਆਰਐਸਐਸ ਨੇ, ਸਾਨੂੰ ਹਾਲਾਂਕਿ ਲੱਗਦਾ ਸੀ ਵੀ ਇਹ ਹੋ ਸਕਦਾ ਹੈ ਵੀ ਜੇ ਮੋਦੀ ਉਹਨਾਂ ਨੂੰ ਲੱਗੇ ਕਿ ਵੀ ਇਹ ਅਸਾਸਾ ਨਹੀਂ ਹੈ, ਸੈਟ ਨਹੀਂ ਹੈ, ਲਾਇਬਿਲਟੀ ਹੈ, ਇਹਦਾ ਚਿਹਰਾ ਬਦਲ ਦੇਣ, ਕੋਈ ਹੋਰ ਲੈਣ। ਪਰ ਮੋਦੀ ਨੇ ਜਿਸ ਐਸਰਸ਼ਨ ਦੇ ਨਾਲ ਇਹ ਕਿਹਾ ਕਿ ਜੀ ਅਗਲੀ ਟਰਮ ਜਦੋਂ ਮੇਰੀ ਹੋਏਗੀ ਤੇ ਅਸੀਂ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਦੇ ਵਿੱਚ ਹੋਵਾਂਗੇ, ਇਹਦਾ ਮਤਲਬ ਹੈ ਕਿ ਉਹਨੂੰ ਉਹਨਾਂ ਨੇ ਰੀਅਸ਼ੋਰ ਕੀਤਾ ਕਿ ਗੋ ਹੈਡ। ਹੁਣ ਲੇਕਿਨ ਅੱਜ ਜੇ ਤੁਸੀਂ ਓਵਰਆਲ ਦੇਖੋ ਤੇ ਮੋਦੀ ਦਾ ਗ੍ਰਾਫ ਥੱਲੇ ਹੈ ਔਰ ਬੀਜੇਪੀ ਵੀ ਸਵਾਲਾਂ ਦੇ ਘੇਰੇ 'ਚ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜੋ ਜਿਹਾ ਫਾਲਸ ਫਲੈਗ ਆਪਰੇਸ਼ਨ ਇਹਨਾਂ ਨੇ ਪੁਲਵਾਮਾ ਦਾ ਫਰਵਰੀ 2019 'ਚ ਕੀਤਾ, ਜਿਹਦੇ ਥੱਲੇ ਇਹਨਾਂ ਨੇ ਉਸ ਹਾਰ ਨੂੰ ਜਿੱਤ 'ਚ ਬਦਲਿਆ, ਆਉਣ ਵਾਲੇ ਪੀਰੀਅਡ 'ਚ ਕੀ ਕਰਨਗੇ, ਇਹਨਾਂ 9 ਮਹੀਨਿਆਂ 'ਚ ਕੀ ਕਰ ਸਕਦੇ। ਇੱਕ ਤਾਂ ਅਸੀਂ ਸਿੱਖ ਹੋਣ ਦੇ ਨਾਤੇ ਔਰ ਜਿਸ ਕਿਸਮ ਦਾ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਜਾਂ ਖਾਲਿਸਤਾਨੀ ਮੂਵਮੈਂਟ ਦੇ ਖਿਲਾਫ ਡਾਇਰੈਕਟ
ਇਹਨਾਂ ਦੀ ਰਾਹ ਵੱਲੋਂ ਅਸੈਸੀਨੇਸ਼ਨ ਕੈਂਪੇਨ ਲਾਹੌਰ, ਲੰਡਨ, ਸਰੀ ਵੱਲ ਦੇਖੀਏ, ਇੱਕ ਫੈਕਟਰ ਜਿਹੜਾ ਇਹਨਾਂ ਨੇ ਬੜਾ ਸੇਫਲੀ ਰੱਖਿਆ ਹੋਇਆ ਜਿਹਨੂੰ ਜਦੋਂ ਮਰਜ਼ੀ ਅਨਫੋਲਡ ਕਰ ਸਕਦੇ ਨੇ, ਉਹ ਸਿੱਖਾਂ ਨੂੰ ਚੈਲੰਜ ਕਰਨ ਦਾ। ਪਰ ਉਹ ਪ੍ਰੋਜ਼ ਐਂਡ ਕੌਨਸ ਦੇਖਣਗੇ। ਦੂਸਰਾ ਪੱਖ ਚੀਨ ਵੱਲ ਤਾਂ ਮੂੰਹ ਕਰਨ ਦੀ ਇਹਨਾਂ ਦੀ ਹਿੰਮਤ ਨਹੀਂ ਹੈ। ਉਹਦਾ ਤਾਂ ਜਵਾਬਦੇਹੀ ਜੇ ਨੋ ਕੌਨਫੀਡੈਂਸ ਮੋਸ਼ਨ ਤੇ ਵੀ ਹੋਇਆ, ਜਦੋਂ ਡਿਬੇਟ ਹੋਈ ਤਾਂ ਉਹਦੇ ਲਈ ਵੀ ਪੁੱਛਿਆ ਜਾਏਗਾ ਕਿ ਭਾਈ ਹਜ਼ਾਰਾਂ ਸਕੁਅਰ ਕਿਲੋਮੀਟਰ ਲੈਂਡ ਜਿਹੜੀ ਹੈ ਤੁਸੀਂ ਗਵਾਈ ਹੈ, ਉਹਦੇ ਤੇ ਲਫ਼ਜ਼ ਚੀਨ ਕਿਉਂ ਨਹੀਂ ਤੇਰੇ ਮੂੰਹ ਤੇ ਆਉਂਦਾ, ਜਿਵੇਂ ਹੁਣ ਮਨੀਪੁਰ ਨਹੀਂ ਮੂੰਹ ਦੇ ਉੱਤੇ ਆਉਂਦਾ। ਲੇਕਿਨ ਪਾਕਿਸਤਾਨ ਉਹਨਾਂ ਨੂੰ ਅੱਜ ਵੀ ਲੱਗਦਾ ਹੈ ਕਿ ਵੀ ਉਹ ਸੌਫਟ ਟਾਰਗੇਟ ਹੈ। ਬਿਲਕੁਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ 에ਅਰ ਫੋਰਸ ਨੇ ਬਾਲਾਕੋਟ ਦੇ ਉਸ ਸਾਰੇ ਪੀਰੀਅਡ ਦੇ ਵਿੱਚ ਉਹ ਜਿਹੜੀ ਡੌਗ ਫਾਈਟ ਜਿਹਨੂੰ ਕਹਿੰਦੇ ਨੇ ਮਿਡ 에ਅਰ ਡੌਗ ਫਾਈਟ ਸੀ, ਉਹਦੇ 'ਚ ਇਹਨਾਂ ਦਾ ਜਹਾਜ਼ ਵੀ ਸੁੱਟਿਆ, ਪਾਇਲਟ ਵੀ ਫੜਿਆ, ਔਰ ਫਿਊ ਮਿੰਟਸ ਦੀ ਵਾਰ 'ਚ ਦੱਸ ਦਿੱਤਾ ਹੈ ਕਿ 에ਅਰ ਸੁਪੀਰੀਓਰਿਟੀ ਕਿਹਦੇ ਕੋਲ ਹੈ, ਜ਼ਮੀਨ ਤੇ ਤਾਂ ਕੋਈ ਵਧਿਆ ਨਹੀਂ 1 ਇੰਚ ਵੀ। ਲੇਕਿਨ ਆਪਣੀ ਆਡੀਅנס ਨੂੰ ਇਹਨਾਂ ਨੇ ਇਸ ਗੱਲ ਲਈ ਤਿਆਰ ਕੀਤਾ ਹੋਇਆ, ਔਰ ਜਿਸ ਕਿਸਮ ਦੀ ਬਿਆਨਬਾਜ਼ੀ ਪਾਰਲੀਮੈਂਟ 'ਚ ਵੀ ਔਰ ਬਾਹਰ ਵੀ ਕਿ ਜੀ ਅਸੀਂ ਜਿਹੜਾ ਆਜ਼ਾਦ ਕਸ਼ਮੀਰ ਹੈ ਉਸ ਨੂੰ ਅਸੀਂ ਲਵਾਂਗੇ ਕਿਉਂਕਿ ਇਹ ਭਾਰਤ ਦਾ ਹਿੱਸਾ ਹੈ ਸਾਡੇ ਪਾਰਲੀਮੈਂਟ ਦਾ। ਲੇਕਿਨ ਮੈਨੂੰ ਅੱਜ ਇਸ 'ਚੋਂ ਜਿਹੜੀ ਇੱਕ ਹੋਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਮਿਸਚਿਫ ਅਪ ਦੇਅਰ ਸਲੀਵਸ, ਅੰਗਰੇਜ਼ੀ 'ਚ ਇਹ ਟਰਮ ਹੈ ਕਿ ਵੀ ਕੋਈ ਨਾ ਕੋਈ ਸ਼ਰਾਰਤ ਜਾਂ ਕੁਛ ਨਾ ਕੁਛ ਰਿੱਝ ਰਿਹਾ, ਪੰਜਾਬੀ 'ਚ ਅਸੀਂ ਕਹਿੰਦੇ ਹਾਂ। ਇਹ ਹੁਣ ਕਾਰਗਿਲ ਜੰਗ 1999 'ਚ ਹੋਈ, ਆਲਮੋਸਟ 25 ਸਾਲ ਹੋ ਗਏ ਨੇ, ਔਰ ਉਹਦੇ 'ਚ ਉਸ ਸਮਾਗਮ ਨੂੰ ਐਡਰੈਸ ਕਰਦਿਆਂ ਲੱਦਾਖ ਦੇ ਵਿੱਚ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ, ਉਹ ਕਹਿੰਦਾ ਹੈ ਇੰਡੀਆ ਵਿਲ ਨਾਟ ਹੈਜ਼ੀਟੇਟ ਟੂ ਕ੍ਰਾਸ ਲਾਈਨ ਆਫ ਕੰਟਰੋਲ। ਰਾਜਨਾਥ ਸਿੰਘ ਸੇਜ਼ ਇਨ ਲੱਦਾਖ ਔਨ ਵਿਜੇ ਦਿਵਸ। ਉੱਥੇ ਉਹਨੇ ਕਾਰਗਿਲ ਵਾਰ ਮੈਮੋਰੀਅਲ 'ਚ ਫੁੱਲ ਮਾਲਾ ਰੱਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਇੰਡੀਆ ਵੁੱਡ ਨਾਟ ਹੈਜ਼ੀਟੇਟ ਟੂ ਕ੍ਰਾਸ ਦ ਲਾਈਨ ਆਫ ਕੰਟਰੋਲ ਟੂ ਸੇਫਗਾਰਡ ਓਨ ਇੰਟਰਸਟ। ਹੀ ਵੈਂਟ ਔਨ ਟੂ ਬਲੇਮ the lack of political will for not having done it earlier। ਉਹਨੇ ਕਿਹਾ ਜੀ ਪਹਿਲੀਆਂ ਹਕੂਮਤਾਂ ਨੇ ਜਿਹੜਾ ਉਹਨਾਂ 'ਚ ਹੌਸਲਾ ਹੀ ਨਹੀਂ ਸੀ, ਸਿਆਸੀ ਹੌਸਲਾ ਨਹੀਂ ਸੀ ਕਿ ਉਹ ਪਾਕਿਸਤਾਨ ਤੇ ਹਮਲਾ ਕਰਦੇ। ਦੇਖੋ ਅਸੀਂ ਕਰਕੇ ਦਿਖਾ ਦਿੱਤਾ ਹੈ ਔਰ ਅਸੀਂ ਦੁਬਾਰਾ ਵੀ ਕਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਹੈ ਇਸ ਕਿਸਮ ਦੀ ਬਿਆਨਬਾਜ਼ੀ, ਜਦੋਂ ਇੱਕ ਪਾਸੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਕਮੇਟੀ ਹੈ ਉਹ ਇਹ ਕਹਿੰਦੀ ਹੈ neighboring countries should speak in one voice against those spreading terror। parliamentary panel ਇੱਕ ਪੈਨਲ ਸੀ, ਉਹਨਾਂ ਨੇ ਕਿਹਾ, ਪਰ ਨਾਲ ਦੀ ਨਾਲ ਇਹ ਪਾਰਲੀਮੈਂਟਰੀ ਪੈਨਲ ਕਹਿੰਦਾ ਹੈ consider resumption of economic ties with Pakistan। parliamentary panel urges center work towards broader people to people contacts given the cultural commonalities and civilizational linkages between the two countries। ਕਿ ਜੀ ਲੋਕਾਂ ਦੇ ਆਪਸੀ ਸੰਪਰਕ ਵਧਾਓ ਕਿਉਂਕਿ ਇੱਕੋ ਹੀ ਸੱਭਿਅਤਾ ਹੈ, ਇੱਕੋ ਹੀ ਲੋਕ ਨੇ। ਹੁਣ ਇੱਕ ਔਰ ਇਹ ਜਿਹੜਾ ਟਿਪੀਕਲ ਜਦੋਂ ਤੁਸੀਂ ਇਸ ਕਿਸਮ ਦਾ ਵਰਤਾਰਾ ਦੇਖਦੇ ਹੋ ਕਿ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ। ਹੁਣ ਉਹਨਾਂ ਦੀ ਪਾਰਲੀਮੈਂਟਰੀ ਕਮੇਟੀ ਸਪੈਸ਼ਲ ਜਿਹੜੀ ਇਸ ਤੇ ਹੈ ਉਹ ਰਿਕਮੈਂਡ ਕਰ ਰਹੀ ਹੈ ਕਿ ਜੇ ਲੋਕਾਂ ਦਾ ਦੋਨੋਂ ਹੀ ਮੁਲਕਾਂ ਦੇ ਸੰਬੰਧ ਬਣਨੇ ਚਾਹੀਦੇ ਨੇ, ਪੀਪਲ ਟੂ ਪੀਪਲ ਕੰਟੈਕਟ ਹੋਣਾ ਚਾਹੀਦਾ ਹੈ, ਇੱਕੋ ਹੀ ਸਿਵਲਾਈਜੇਸ਼ਨ ਹੈ ਆਪਣੇ ਨੇਬਰਸ ਨਾਲ। ਪਰ ਉਹਨਾਂ ਦਾ ਡਿਫੈਂਸ ਮਿਨਿਸਟਰ ਲੱਦਾਖ ਜਿਹੜਾ ਜੰਮੂ ਕਸ਼ਮੀਰ ਸੂਬੇ ਦਾ ਹਿੱਸਾ ਸੀ, ਜਿਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਇਹਨਾਂ ਨੇ ਬਿਲਕੁਲ ਆਪਣੇ ਕੰਟਰੋਲ 'ਚ ਕੀਤਾ ਹੈ, ਉੱਥੇ ਖਲੋ ਕੇ ਕਹਿ ਰਿਹਾ ਕਿਉਂਕਿ ਨਾਲ ਪਾਕਿਸਤਾਨ ਦੀ ਸਰਹੱਦ ਹੈ, ਇੱਧਰ ਚੀਨ ਦੀ ਹੈ, ਕਹਿ ਰਿਹਾ ਕਿ ਜੀ ਅਸੀਂ ਫਿਰ ਵੀ ਜਿਹੜਾ ਇਹਨੂੰ ਲਾਈਨ ਆਫ ਕੰਟਰੋਲ ਨੂੰ ਕ੍ਰਾਸ ਕਰ ਸਕਦੇ ਹਾਂ। ਸੋ ਇਸ ਵੇਲੇ ਪਾਕਿਸਤਾਨ 'ਚ ਆਪਣਾ ਚੱਲ ਰਿਹਾ ਕੇਅਰ ਟੇਕਰ ਗਵਰਨਮੈਂਟ ਬਣੇਗੀ, ਚੋਣਾਂ ਹੋਣਗੀਆਂ, ਆਲਰੇਡੀ ਕੀ ਹੈ ਕੀ ਨਹੀਂ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਲਈ ਵੀ ਜੇ ਇਹ ਵਿੰਡੋ ਜਦੋਂ ਤੱਕ ਉੱਥੇ ਕੋਈ ਸਟੇਬਲ ਰਜੀਮ ਨਹੀਂ ਬਣਦਾ, ਅਨਸਟੇਬਿਲਿਟੀ ਦੀ ਲਾਈਨ ਹੈ, ਤੇ ਇਹ ਕਿਤੇ ਨਾ ਕਿਤੇ ਇਸ ਸਾਰੇ ਤੋਂ ਉਹਨਾਂ ਨੂੰ ਸਾਡੇ ਅਸੀਂ ਕਿਉਂਕਿ ਪਾਕਿਸਤਾਨ ਦੇ ਖੈਰ ਖਾਂ ਹੈ, ਨੇਬਰ ਵੀ ਅਸੀਂ ਸਮਝਦੇ ਹਾਂ ਆਪਣਾ, ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਪਾਕਿਸਤਾਨ ਦੀ ਖੁਸ਼ਹਾਲੀ ਔਰ ਸਟੇਬਿਲਿਟੀ ਉਸ ਦੇ ਲਈ ਹਮੇਸ਼ਾ ਦੁਆਗੋ ਹੁੰਦੇ। ਲੇਕਿਨ ਇਨ ਦਾ ਐਂਡ ਗੱਲ ਤਾਂ ਜਿਵੇਂ ਸਾਡੇ ਵੀਰ ਯਾਕੂਬ ਸਾਹਿਬ ਨੇ ਵੀ ਇਹ ਕਿਹਾ ਕਿ ਵੀ ਤੁਸੀਂ ਇਹ ਸ਼ੇਅਰ ਵੀ ਅਲਾਮਾ ਇਕਬਾਲ ਦਾ ਯਾਦ ਕਰਵਾ ਦਿਓ ਕਿ ਅਮਲ ਸੇ ਜ਼ਿੰਦਗੀ बनती है जन्नत भी जहन्नम भी, ये खाकी अपनी फितरत से ना नूरी है ना नारी है। कि अल्टीमेटली
ਜੰਨਤ ਜਾਂ ਜਹੰਨਮ, ਸਵਰਗ ਜਾਂ ਨਰਕ, ਹੈ ਨੀ, ਬਹਿਸ਼ਤ ਜਾਂ ਦੋਜ਼ਖ, ਇਹ ਤੁਹਾਡੇ ਅਮਲਾਂ ਦੇ ਨਾਲ ਤੁਸੀਂ ਜ਼ਿੰਦਗੀ ਕਿਵੇਂ ਬਸਰ ਕੀਤੀ ਹੈ ਉਹਦੇ ਨਾਲ ਹੈ। ਇਹ ਇਨਸਾਨ ਤਾਂ ਖਾਕੀ ਹੈ, ਪਰ ਇਹਦੀ ਫਿਤਰਤ ਦੇ ਵਿੱਚ ਰੱਬ ਦਾ ਗੁਣ ਵੀ ਹੈ, ਨੂਰੀ ਵੀ ਹੋ ਸਕਦਾ ਹੈ। ਜੇ ਰੱਬ ਵੱਲ ਤੁਰੇ ਤੇ ਨਾਰ ਅੱਗ ਨੂੰ ਕਹਿੰਦੇ ਨੇ, ਫਾਇਰ ਨੂੰ ਕਹਿੰਦੇ ਨੇ, ਵਕਾਰਾਂ 'ਚ ਫਸੇ ਜਿਹੜਾ ਉਹ ਫਿਤਨੇ ਨੂੰ ਕਹਿੰਦੇ ਨੇ, ਕਿ ਵੀ ਉਹ ਫਿਤਨਾ ਵੀ ਹੋ ਸਕਦਾ ਹੈ ਤੇ ਰੱਬ ਦਾ ਬੰਦਾ ਵੀ ਹੋ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਓਰਸ, ਤੁਸੀਂ ਤਾਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।